ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਪ੍ਰਭੂ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਸਾਡੇ ਰੈਗੂਲਰ ਵਿਊਅਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਜਿਹੜੇ ਟੀਵੀ 84 ਦੇ ਬਹੁਤ ਹੀ ਪਿਆਰੇ ਅੰਗਰੇਜ਼ੀ ਦੇ ਸ਼ਾਇਰ ਨੇ, ਉਹਨਾਂ ਦੀ ਆਪਾਂ ਨਜ਼ਮ ਸ਼ੇਅਰ ਕਰਨ ਜਾ ਰਹੇ ਹਾਂ। ਸੋ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਵੇਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਥੋੜ੍ਹੀ ਬਹੁਤ ਇਸ ਪ੍ਰੋਗਰਾਮ ਦੇ ਵਿੱਚ ਉਹ ਵੀ ਖੂਬਸੂਰਤੀ ਜਿਹੜੀ ਆਰਟ, ਫਿਲਾਸਫੀ ਜਾਂ ਹਿਸਟਰੀ ਦੇ ਹਵਾਲੇ ਨਾਲ ਹੁੰਦੀ ਹੈ, ਕਿਉਂਕਿ ਡੇ ਟੂ ਡੇ ਪੋਲੀਟੀਕਲ ਡਿਵੈਲਪਮੈਂਟਸ ਤਾਂ ਜਿਹੜੀਆਂ ਨੇ ਉਹ ਮਾਯੂਸੀ ਦੇਣ ਵਾਲੀਆਂ ਵੀ ਹੁੰਦੀਆਂ ਨੇ, ਬਹੁਤ ਵਾਰ ਉਦਾਸੀਨਤਾ ਵੀ ਨਿਕਲਦੀ ਹੈ। ਪਰ ਜਦੋਂ ਅਸੀਂ ਅਲਟੀਮੇਟਲੀ ਸਮਰਪਿਤ ਹੈ ਖਾਲਿਸਤਾਨ ਦੀ ਸਟਰਗਲ ਨੂੰ, ਅਤੇ ਜਿਨ੍ਹਾਂ 'ਚੋਂ ਜਿਹੜੀ ਕ੍ਰੀਏਟਿਵਨੈਸ ਇਸ ਸਟਰਗਲ ਨੂੰ ਅੱਗੇ ਤੋਰਦੀ ਹੈ ਉਸ ਨੂੰ ਅਸੀਂ ਨਾ ਸਿਰਫ ਰੈਕਗਨਾਈਜ਼ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਸਾਡਾ ਪਲੇਟਫਾਰਮ ਜਿਹੜਾ ਉਸ ਨੂੰ ਅੱਗੇ ਵੀ ਤੋਰੇ। ਔਰ ਇਸੇ ਤਰ੍ਹਾਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜੇ ਬਹੁਤ ਖੂਬਸੂਰਤ ਨਜ਼ਮ ਸਾਨੂੰ ਅਕਸਰ ਭੇਜਦੇ ਨੇ, ਹਫ਼ਤੇ 'ਚ ਇੱਕ ਅੱਧ ਵਾਰ ਉਹਨਾਂ ਦੀ ਇੱਕ ਨਵੀਂ ਨਜ਼ਮ ਜਿਹੜੀ 2 ਦਿਨ ਪਹਿਲਾਂ ਸਾਨੂੰ ਮਿਲੀ, ਉਹਦੇ ਨਾਲ ਉਹਨਾਂ ਨੇ ਇੱਕ ਸਮਾਲ ਚਿੱਠੀ ਵੀ ਲਿਖੀ ਹੈ ਜਿਹਦੇ 'ਚ ਉਹਨਾਂ ਨੇ ਤੁਹਾਡਾ ਵੀ ਸਾਡਾ ਵੀ ਔਰ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਕਿ ਅਸੀਂ ਉਹਨਾਂ ਦੇ ਕੰਮ ਦੀ ਸਰਾਹਨਾ ਕਰਦੇ ਹਾਂ। ਔਰ ਉਹ ਕਹਿੰਦੇ ਨੇ ਵੀ ਤੁਹਾਡੀ ਸਰਾਹਨਾ ਮੇਰਾ ਬਹੁਤ ਹੌਸਲਾ ਵਧਾਉਂਦੀ ਹੈ। ਇੱਕ ਦੀ ਉਹਨਾਂ ਨੇ ਹੋਰ ਸੁਝਾਅ ਵੀ ਦਿੱਤਾ, ਉਹ ਅਸੀਂ ਉਹਨਾਂ ਦੇ ਨਾਲ ਸਿੱਧੇ ਤੌਰ 'ਤੇ ਰਾਬਤਾ ਕਰਾਂਗੇ। ਔਰ ਅਸੀਂ ਇਹ ਨਜ਼ਮ ਜਿਹੜੀ ਉਹਨਾਂ ਨੇ ਇਹ ਪੋਮ ਫॉर ਏ ਬਿਟਰੇਡ ਹੋਮਲੈਂਡ, ਇਹ ਉਸ ਦਾ ਉਨਵਾਨ ਹੈ, ਸਿਰਲੇਖ ਹੈ। ਇਨ ਸ਼ੈਡੋਜ਼ ਡੀਪ ਵੇਅਰ ਸੋਰੋਜ਼ ਲਾਈ, our homeless hearts now question why. Who cast us out? Who bears the blame? What brought us here in endless shame? ਇਹ ਜਿਵੇਂ ਕਿਸੇ ਬੇਘਰੇ ਇਨਸਾਨ ਦੀ ਦਾਸਤਾਨ ਹੁੰਦੀ ਹੈ, ਇਵੇਂ ਹੀ ਇਹ ਬੇਘਰੀ ਕੌਮ ਦੀ ਦਾਸਤਾਨ ਹੈ ਕਿ ਅਸੀਂ ਇਨ ਸ਼ੈਡੋਜ਼ ਡੀਪ ਵੇਅਰ ਸੋਰੋਜ਼ ਲਾਈ, ਕਿ ਜਿੱਥੇ ਦੁੱਖ ਹੀ ਦੁੱਖ ਹੈ ਔਰ ਵੱਧ ਰਹੀ ਹਨੇਰੀ ਰਾਤ ਹੈ। ਆਵਰ ਹੋਮਲੈਸ ਹਾਰਟਸ ਨਾਓ ਕੁਐਸਚਨ ਵਾਈ। ਇੱਕ ਫਿਜ਼ੀਕਲੀ ਤਾਂ ਜਿਹੜਾ ਜਿੱਥੇ ਰਹਿੰਦਾ ਹੈ ਉਹਦੇ ਸਿਰ 'ਤੇ ਛੱਤ ਹੈ, ਭਾਵੇਂ ਦੁਨੀਆ ਦੇ 150 ਮੁਲਕਾਂ 'ਚ ਸਿੱਖ ਰਹਿੰਦੇ ਹੋਣ, ਪਰ ਸਾਡਾ ਦਿਲ ਤਾਂ ਹੋਮਲੈਸ ਹੈ। ਅਸੀਂ ਮਹਿਸੂਸ ਕਰਦੇ ਹਾਂ ਵੀ ਅਸੀਂ ਬੇਘਰੇ ਹਾਂ। ਬੇਸ਼ੱਕ ਕੋਈ ਅਮਰੀਕਨ ਸਿਟੀਜ਼ਨ ਹੈ, ਕੋਈ ਕੈਨੇਡੀਅਨ ਹੈ ਜਾਂ ਉੱਥੋਂ ਰਹਿਣ ਵਾਲੇ ਇੰਡੀਅਨ ਨੇ, ਲੇਕਿਨ ਆਵਰ ਹੋਮਲੈਸ ਹਾਰਟਸ ਨਾਓ ਕੁਐਸਚਨ ਵਾਈ, ਇਹ ਸਵਾਲ ਦਿਲਾਂ 'ਚੋਂ ਨਿਕਲਦਾ ਹੈ। ਹੂ ਕਾਸਟ ਅਸ ਆਊਟ, ਹੂ ਬੀਅਰਸ ਦਾ ਬਲੇਮ, ਕਿ ਅਸੀਂ ਕਿਵੇਂ ਕੱਢ ਦਿੱਤੇ ਗਏ ਉਸ ਮੁੱਖ ਧਾਰਾ 'ਚੋਂ, ਕਿਹਦਾ ਕਸੂਰ ਹੈ, ਅਸੀਂ ਇਸ ਹਾਲਤ ਨੂੰ ਕਿਵੇਂ ਫੜੇ ਗਏ, ਕਿਸ ਹਾਲਤ 'ਚ ਅਸੀਂ ਆ ਗਏ। ਵਟ ਬ੍ਰੌਟ ਅਸ ਹੀਅਰ ਇਨ ਐਂਡਲੈਸ ਸ਼ੇਮ, ਕਿ ਅੱਜ ਅਸੀਂ ਜਿੱਥੇ ਸਾਡੀ, ਜਿਹਨੂੰ ਉਹਨਾਂ ਨੇ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਸੀ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ 'ਤੇ, ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ। ਹੁਣ ਇਹ ਸਾਰੇ ਗੁਲਾਮੀ ਦੇ ਨੇ ਕਿ ਤੁਹਾਡੇ ਪੈਰਾਂ ਥੱਲੇ ਵੀ ਟੌਕਸਿਕ ਖਾਕ ਹੈ, ਬਦਨਸੀਬੀ ਸਾਡੇ ਨਾਲ ਹੈ। ਔਰ ਇਹ ਕਿਵੇਂ ਜਿਹੜਾ ਅਸੀਂ ਕਿਸ ਹਾਲਤ ਦੇ ਵਿੱਚ ਹੈ। ਇਨ ਸ਼ੈਡੋਜ਼ ਡੀਪ ਵੇਅਰ ਸੋਰੋਜ਼ ਲਾਈ, ਆਵਰ ਹੋਮਲੈਸ ਹਾਰਟਸ ਨਾਓ ਕੁਐਸਚਨ ਵਾਈ। Who cast us out? Who bears the blame? What brought us here in the endless shame? Maharaja's heart was pure and kind. He valued all with open mind. No caste, no creed could cloud his view. His love for us so strong, so true. So, ਸ਼ਾਇਰ 175 ਸਾਲ ਪਿੱਛੇ ਚਲੇ ਜਾਂਦੇ ਨੇ। 1849 'ਚ ਗਵਾਚਿਆ ਸਿੱਖ ਰਾਜ, 1839 'ਚ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਦੇ ਨਾਲ ਹੀ ਸਿੱਖ ਰਾਜ ਦੀਆਂ ਢਲਦੀਆਂ ਸ਼ਾਮਾਂ, ਬਿਲਕੁਲ ਉਹ ਹਾਲਾਤ। ਇਹ ਹੈ ਕਿ ਵੀ ਸਾਡਾ ਮਹਾਰਾਜਾ ਬੜਾ ਸਾਫ਼ ਦਿਲ ਦਾ, ਮੈਰਿਟ ਨੂੰ ਤਰਜੀਹ ਦੇਣ ਵਾਲਾ, ਖੁੱਲ੍ਹੇ ਦਿਲ ਦਾ, ਔਰ ਉਸ ਨੇ ਆਪਣਾ ਦਰਬਾਰ ਇਹਨਾਂ ਡੋਗਰਿਆਂ ਲਈ, ਮਿਸ਼ਰਾਂ ਲਈ, ਯੂਰਪੀਅਨਸ ਲਈ, ਮੁਸਲਮਾਨਾਂ ਲਈ, ਫਕੀਰ ਅਜ਼ੀਜ਼ੁਦੀਨ ਦੂਜੇ, ਇਮਾਨਦਾਰੀ, ਕਾਬਲੀਅਤ, ਮੈਰਿਟ, ਮੈਰਿਟੋਕ੍ਰੇਸੀ, ਬੇਸ਼ੱਕ ਕਹਿਣ ਨੂੰ ਮੋਨਾਰਕੀ ਸੀ,
ਪਰ ਉਹਦਾ ਜਿਹੜਾ ਕ੍ਰਾਈਟੇਰੀਆ ਸੀ ਉਹ ਮੈਰਿਟੋਕ੍ਰੇਸੀ ਸੀ ਕਿ ਮੈਰਿਟ ਦੇ ਆਧਾਰ ਦੇ ਉੱਤੇ। ਮਹਾਰਾਜਾ's heart was pure and kind, he valued all with open mind, no caste, no creed could cloud his view, his love for us so strong, so true, yet whispers dark from those we knew, Dogras and Kashmiris who they turned their backs in treachery, our brothers now our enemy। ਜੋ ਕੁਝ ਫਿਰ ਖੇਡ ਡੋਗਰਿਆਂ ਨੇ ਖੇਡੀ, ਸੰਧਾ ਵਾਲੀਏ, ਡੋਗਰੇ, ਮਿਸ਼ਰ, ਇਹਨਾਂ ਸਾਰਿਆਂ ਦੀ ਕੀ ਖੇਡ ਹੈ, ਉਸ ਤੋਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਸਾਰੇ ਹੀ ਵਾਕਿਫ ਹੈ ਕਿ ਗੱਦਾਰੀ ਕਿਵੇਂ ਹੋਈ। Do British hands hold guilt's dark stain? Their schemes, their lies, our endless pain. They took our king, spun webs of lies against our queen, her tearful cries। ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦ ਕੌਰ ਦੀ ਦਾਸਤਾਨ ਕਿ ਕਿਵੇਂ ਗੋਰਿਆਂ ਦੇ ਹੱਥ ਵੀ ਸਾਡੇ ਖੂਨ ਨਾਲ ਔਰ ਗੱਦਾਰੀ ਦੇ ਨਾਲ ਲਿਬੜੇ ਹੋਇਆ ਇਹਨਾਂ ਦਾ ਸਾਰਾ ਵਜੂਦ ਹੈ। Do British hands hold guilt's dark stain? Their schemes, their lies, our endless pain। ਕਿਵੇਂ ਉਹਨਾਂ ਦੀਆਂ ਸਾਜ਼ਿਸ਼ਾਂ ਚੋਂ ਸਾਡੀ ਨਾ ਪੁੱਕਣ ਵਾਲੀ ਪੀੜ ਨਿਕਲੀ। ਉਹਨਾਂ ਨੇ ਕਿਵੇਂ ਸਾਡੇ ਰਾਜੇ ਨੂੰ, ਸਾਡੇ ਮਹਾਰਾਣੀ ਨੂੰ ਜਿਹੜਾ ਉਹਨਾਂ ਨੇ ਕਿਵੇਂ ਜਿਹੜਾ ਉਹ ਬਦਜ਼ਨ ਹਾਲਤ ਦੇ ਵਿੱਚ ਸੁੱਟਿਆ, ਕਿਵੇਂ ਉਹਨਾਂ ਦੀਆਂ ਟੀਅਰਫੁਲ ਕਰਾਈਜ਼, ਜੋ ਉਹੀ ਦੁਖੀ ਮਾਂ ਪੁੱਤ ਦੀ ਕਹਾਣੀ। ਬਿਲਕੁਲ। And when the sun of 47 dawned, they left our lands to cruel hands. Instead of freedom, justice clear, they gave us to the Indian sneer। ਕਿ ਫਿਰ 47 ਤੱਕ ਪਹੁੰਚ ਗਿਆ ਕਿ ਭਾਈ ਜਦੋਂ ਹੀ ਸੂਰਜ ਉਹਨਾਂ ਦੇ ਰਾਜ ਦਾ ਡੁੱਬਣ ਤੇ ਆਇਆ, ਉਹਨਾਂ ਨੇ ਸਾਨੂੰ ਜ਼ਾਲਮ ਹੱਥਾਂ ਦੇ ਵਿੱਚ ਦੇ ਦਿੱਤਾ। ਉਹਨਾਂ ਦੇ ਹੱਥ 'ਚ ਸਾਨੂੰ ਫਰੀडम ਔਰ ਜਸਟਿਸ ਤਾਂ ਕੀ ਦੇਣੀ ਸੀ, ਉਹਨਾਂ ਨੇ ਉਹਨਾਂ ਦੇ ਹਵਾਲੇ ਕੀਤਾ ਜਿਹੜੇ ਸਾਡੇ ਮਜ਼ਾਕ, ਸਾਡਾ ਉਪਹਾਸ ਸਾਨੂੰ ਜ਼ਲੀਲ ਕਰਦੇ ਨੇ। ਸਨੀਅਰ, ਇੰਡੀਅਨ ਸਨੀਅਰ ਦੀ ਗੱਲ ਹੈ। ਬਿਲਕੁਲ। ਨਾਓ ਬ੍ਰਿਟਿਸ਼ ਲੈਂਡਸ ਗਰੋ ਵੀਅਰੀ ਕੋਲਡ of immigrants from tales untold, yet they forget their haunted past, the sins that left us here outcast। ਹੁਣ ਉਹ ਯੂਕੇ ਵੱਲ ਆ ਗਏ, ਜੋ ਕੁਝ ਚੱਲ ਰਿਹਾ ਉੱਥੇ ਕਿ ਵੀ ਜੋ ਕੁਝ ਤੁਸੀਂ ਸ਼ੈਤਾਨੀਆਂ ਕਰਕੇ ਆਏ ਹੋ ਸਾਰੇ ਤੁਹਾਡੇ ਮਗਰ ਆ ਗਏ ਨੇ। ਹੁਣ ਤੁਹਾਨੂੰ ਨਾਓ ਬ੍ਰਿਟਿਸ਼ ਲੈਂਡਸ ਗਰੋ ਵੀਅਰੀ ਕੋਲਡ of immigrants from tales untold, ਕਿ ਵੀ ਉਹ ਸਾਰੇ ਆ ਕੇ ਆਪਣੀਆਂ ਕਹਾਣੀਆਂ ਲੈ ਕੇ ਆਏ ਨੇ, ਪਰ ਉਹਨਾਂ ਨੂੰ ਇਹ ਭੁੱਲ ਜਾਂਦਾ ਵੀ ਅਸੀਂ ਕੀ ਕੀਤਾ ਹੈ। ਜੇ ਉੱਥੇ ਇਮੀਗ੍ਰੈਂਟ ਜਾਂ ਦੂਜੇ ਨੇ ਤੇ ਉਹ ਜੇ ਹੁਣ ਮੋਰਾਕਨ 6 ਮਿਲੀਅਨ ਫਰਾਂਸ 'ਚ ਆ ਕੇ ਮੁਸਲਮਾਨਾਂ 'ਚ ਵੱਡਾ ਹਿੱਸਾ, ਤੇ ਇਹਨਾਂ ਨੇ ਫਰਾਂਸ ਨੇ ਕੀ ਕੀਤਾ ਹੈ, ਯੂਕੇ ਨੇ ਕੀ ਕੀਤਾ ਹੈ, ਡੱਚਾਂ ਨੇ ਕੀ ਕੀਤਾ ਹੈ, ਪੁਰਤਗਾਲੀਆਂ ਨੇ ਕੀ ਕੀਤਾ ਹੈ, ਸਪੈਨਿਸ਼ ਨੇ ਸਾਰੀ ਦੁਨੀਆ ਨੂੰ ਜਿਨ੍ਹਾਂ ਨੂੰ ਕੋਲੋਨਾਈਜ਼ ਕੀਤਾ ਕੀ ਕੀਤਾ ਹੈ। Shame on those who spilled our blood, our homes destroyed, lost in the flood. From Punjab's heart to distant lands, we bear the scars of broken bands। 47 ਦਾ ਦੌਰ ਸਾਡਾ ਤੋਂ ਉੱਥੇ ਸਾਡਾ ਖੂਨ ਕਿਵੇਂ ਡੋਲਿਆ ਗਿਆ, ਡੋਲਿਆ ਜਾ ਰਿਹਾ, ਕਿਵੇਂ ਸਾਡੇ ਘਰਾਂ ਦੀ ਬਰਬਾਦੀ, ਕਿਵੇਂ ਈਵਨ ਵਾਟਰ ਐਜ਼ ਏ ਵੈਪਨ ਇਸਤੇਮਾਲ ਕਰਕੇ ਫਲੱਡਸ ਰਾਹੀਂ ਸਾਡੀ ਬਰਬਾਦੀ। ਅਸੀਂ ਪੰਜਾਬ ਦੀ ਧਰਤੀ ਤੋਂ ਨਿਕਲ ਕੇ ਕਿੱਥੇ ਦੂਰ ਦੁਰਾਡੇ ਆ ਗਏ, ਔਰ ਸਾਡੇ ਅੰਦਰ ਉਸ ਜ਼ਖਮ ਨੇ, ਉਹਨਾਂ ਦੇ ਜਿਹੜੀਆਂ ਨੇ ਅਜੇ ਵੀ ਅਸੀਂ ਉਹਨਾਂ ਜ਼ਖਮਾਂ ਦੇ ਜਿਹੜਾ ਉਸ ਕਾਰ ਵੀ ਲੈ ਕੇ ਤੁਰੇ ਫਿਰਦੇ ਹਾਂ। ਉਹ ਹਿੰਦੂ ਤਵਾ with cruel hand, you have taken hold of sacred land, you call us criminals, chain our kin in prisons dark, our hope wears thin। ਕਿ ਉਹ ਹਿੰਦੂ ਤਵੀਓ ਤੁਹਾਡੇ ਜ਼ਾਲਮ ਹੱਥਾਂ ਨੇ ਸਾਡੀ ਪਵਿੱਤਰ ਧਰਤੀ ਨੂੰ ਖੋਇਆ ਹੋਇਆ, ਤੁਸੀਂ ਸਾਨੂੰ ਜਿਹੜਾ ਉਹ ਮੁਜਰਮ ਦੱਸਦੇ ਹੋ, ਤੁਸੀਂ ਸਾਡੇ ਰਿਸ਼ਤੇਦਾਰਾਂ ਨੂੰ ਵੀ ਜੋ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਟੈਰਰਿਜ਼ਮ ਕਰ ਰਹੇ ਨੇ ਔਰ ਪਿੱਛੇ ਹਰਾਸਮੈਂਟ ਹੈ, ਉਹਨਾਂ ਨੂੰ ਵੀ ਤੁਸੀਂ ਕਰਦੇ ਹੋ ਔਰ ਉਹਨਾਂ ਨੂੰ ਜੇਲ੍ਹਾਂ 'ਚ ਡੱਕਦੇ ਹੋ, ਔਰ ਤੁਸੀਂ ਸਾਡੀ ਆਸ ਆਜ਼ਾਦੀ ਦੀ ਸਾਡੀ ਵਿਲ ਤੋੜਨਾ ਚਾਹੁੰਦੇ ਹੋ। ਉਹ ਹਿੰਦੂ ਤਵਾ ਵਿਦ ਕਰੂਅਲ ਹੈਂਡ, you have taken hold of sacred land, you call us criminals, chain our kin in prisons dark, our hope wears thin। Oh God,
grant wisdom, open hearts to those who have torn our world apart. Bless my people, courage pure to fight for freedom, to endure. ਕਿ ਉਹ ਵਾਹਿਗੁਰੂ ਸਾਨੂੰ ਮਨ ਨੀਵਾਂ ਮਤ ਉੱਚੀ wisdom. ਬਿਲਕੁਲ Oh God, grant wisdom, open hearts to those who have torn our world apart. ਜਿਨ੍ਹਾਂ ਨੇ ਸਾਨੂੰ ਖੇਰੂ ਕਰ ਦਿੱਤਾ ਹੈ, ਸਾਨੂੰ ਇਹ ਹਿੰਮਤ ਦਿਓ, ਸਾਡੇ ਲੋਕਾਂ ਦੇ ਵਿੱਚ ਹੌਸਲਾ ਦਿਓ. Bless my people, courage pure, ਉਸ ਕਿਸਮ ਦਾ ਹੌਸਲਾ ਭਰੋ. To fight for freedom, to endure, ਕਿ ਅਸੀਂ ਇਹ ਸਾਰੇ ਦੁੱਖਾਂ ਜ਼ੁਲਮਾਂ ਨੂੰ ਸਹਾਰਨ ਦੀ ਵੀ ਹਿੰਮਤ ਹੋਏ, ਪਰ ਸਾਡੀ ਫਾਈਟ ਆਪਣੀ ਆਜ਼ਾਦੀ ਲਈ ਹੋਏ. ਔਰ ਅਖੀਰਲਾ ਉਹਨਾਂ ਦੀ ਲਿਖਤ ਹੈ, For in the end we seek the light, through endless night we stand and fight, a homeless hope, a shattered dream, yet still we rise, our spirits gleam. ਕਿ ਅਸੀਂ ਅਲਟੀਮੇਟਲੀ ਉਸ ਰੋਸ਼ਨੀ ਦੀ ਤਲਾਸ਼ 'ਚ ਹੈ, ਉਸ ਰੋਸ਼ਨੀ ਨੂੰ ਲੱਭ ਰਹੇ ਹਾਂ. ਹਨੇਰਿਆਂ ਭਰੀਆਂ ਰਾਤਾਂ ਜਿਹੜੀਆਂ ਨੇ ਲੰਮੀਆਂ ਨੇ ਬੇਸ਼ੱਕ, ਪਰ ਅਸੀਂ ਖੜੇ ਹਾਂ, ਅਸੀਂ ਲੜ ਰਹੇ ਹਾਂ, ਲੜਦੇ ਰਹਾਂਗੇ. ਅਸੀਂ ਭਾਵੇਂ ਹੋਮਲੈਸ ਹੈ, ਪਰ ਸਾਡੀ ਹੋਪ ਹੈ, ਭਾਵੇਂ ਸਾਡਾ ਇੱਕ ਟੁੱਟਿਆ ਸੁਪਨਾ ਹੈ, ਪਰ ਫਿਰ ਵੀ ਅਸੀਂ ਖਲੋਵਾਂਗੇ. ਯਟ ਸਟਿਲ ਵੀ ਰਾਈਜ਼, ਆਵਰ ਸਪਿਰਿਟਸ ਗਲੀਮ. ਸਾਡੀਆਂ ਰੋਸ਼ਨਾ ਰਹੀਆਂ ਜ਼ਮੀਰਾਂ ਜਿਹੜੀਆਂ ਨੇ ਸਾਨੂੰ ਆਜ਼ਾਦੀ ਦੇ ਰਾਹ 'ਤੇ ਜਿਸ ਨੇ ਲੜਨ ਦੀ ਹਿੰਮਤ ਦਿੱਤੀ ਹੈ, ਉਹ ਸਾਨੂੰ ਆਜ਼ਾਦੀ ਦੇ ਨਿਸ਼ਾਨੇ ਤੇ ਪਹੁੰਚਾਉਣਗੇ. ਬਹੁਤ ਸ਼ੁਕਰੀਆ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦਾ. ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨਿਊ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ. ਇੰਦਰਜੀਤ ਸੰਧੂ ਜੀ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ. ਜਸਕੀਰਤ ਸਿੰਘ ਜੀ ਵੀ ਫਤਿਹ ਐਂਡ ਚੜ੍ਹਦੀ ਕਲਾ ਔਰ ਖਾਲਸਾ ਜ਼ਿੰਦਾਬਾਦ. ਸੋਹਨ ਮਾਇਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ. ਦਵਿੰਦਰ ਸੰਧੂ ਜੀ ਵੀ, ਧਰਮ ਸਿੰਘ ਜੀ ਵੀ, ਬਲਵੀਰ ਸਿੰਘ ਟਵਾਣਾ ਜੀ ਵੀ, ਔਰ ਇਸੇ ਤਰ੍ਹਾਂ ਲੀਨ ਜੀ, ਅਮਰਜੀਤ ਸੈਣੀ ਜੀ, ਜਸਵੀਰ ਸਿੰਘ ਬਰਾੜ ਜੀ, ਹਰਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਗੈਰੀ ਕਾਸਟਰੋ, ਇਹ ਵੀ ਸਾਨੂੰ ਇਟਲੀ ਤੋਂ ਦੇਖ ਰਹੇ ਨੇ ਔਰ ਫਤਿਹ ਬੁਲਾਉਂਦੇ ਨੇ ਸਾਨੂੰ. ਮੁਹੰਮਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਮੁਹੰਮਦ ਅਸਲਮ ਕਹਿੰਦੇ ਨੇ, ਚੌਧਰੀ ਜੀ ਕਹਿੰਦੇ ਨੇ, ਗੁੱਡ ਮਾਰਨਿੰਗ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ ਫਰੋਮ ਲਾਹੌਰ ਤੋਂ ਇਹ ਸਾਨੂੰ ਲਿਖ ਰਹੇ ਨੇ, ਦੇਖ ਰਹੇ ਨੇ. ਔਰ ਮਾਈ ਕਹਿੰਦਾ ਡੇ ਬਿਗਿਨ ਵਿਦ ਸੱਚੋ ਸੱਚ ਆਲਵੇਜ਼, ਮਾਈ ਪ੍ਰੇਅਰਸ ਆਰ ਫॉर अर्ਲੀ ਫਰੀडम ਆਫ ਖਾਲਿਸਤਾਨ. ਸੋ ਨਾਈਸ, ਥੈਂਕ ਯੂ ਸੋ ਮਚ ਜੀ. ਬਹੁਤ ਬਹੁਤ ਸ਼ੁਕਰੀਆ. ਤੁਹਾਡੇ ਵਰਗੇ ਵੀਰ ਸਾਡਾ ਹੌਸਲਾ ਵੀ ਵਧਾਉਂਦੇ ਨੇ. ਔਰ ਜਦੋਂ ਤੁਸੀਂ ਲਾਹੌਰ ਮੈਂਸ਼ਨ ਕੀਤਾ ਤੇ ਫਿਰ ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਉਹ ਸਾਰੀਆਂ ਸਾਂਝਾਂ ਜਿਹੜੀਆਂ ਸਾਡੀਆਂ ਤਹਿਜ਼ੀਬ ਦੀਆਂ ਨੇ, ਬੋਲੀ ਦੀਆਂ ਨੇ, ਈਮਾਨ ਦੀਆਂ ਨੇ, ਉਹ ਸਾਰੀਆਂ ਸਾਹਮਣੇ ਆ ਜਾਂਦੀਆਂ ਨੇ. ਤੁਸੀਂ ਗੁਰੂਆਂ ਦੀ ਧਰਤੀ ਤੇ ਬੈਠੇ ਹੋ, ਪਾਕ ਧਰਤੀ ਹੈ ਸਾਡੇ ਲਈ. ਸਾਡਾ ਮੱਕਾ ਮਦੀਨਾ ਪਾਕਿਸਤਾਨ 'ਚ ਨੇ ਔਰ ਅਸੀਂ ਖੁਸ਼ਹਾਲੀ ਉਸ ਖਿੱਤੇ ਦੀ ਵੀ, ਔਰ ਅਸੀਂ ਹੋਪ ਕਰਦੇ ਹਾਂ ਕਿ ਸਾਡਾ ਕੌਮੀ ਘਰ ਖਾਲਿਸਤਾਨ ਔਰ ਪਾਕਿਸਤਾਨ, ਅਸੀਂ ਦੋਵੇਂ ਚੰਗੇ ਗਵਾਂਢੀਆਂ ਵਾਂਗ ਸਭ ਤਾਰਾਂ ਤੂਰਾਂ ਪਾਸੇ ਕਰਕੇ, ਇਵੇਂ ਹੀ ਜਿਵੇਂ ਅਮਰੀਕਾ ਕੈਨੇਡਾ ਦੋ ਮੁਲਕ ਨੇ, ਇਵੇਂ ਇੱਕ ਦਿਨ ਅਸੀਂ ਉਸ ਧਰਤੀ ਦੇ ਉੱਤੇ ਵਿਚਰ ਸਕੀਏ. ਬਿਲਕੁਲ. ਸੋ ਜਤਿੰਦਰ ਸਿੰਘ ਜੀ, ਮੀਆਂ ਸਰਵਰ ਜੀ, ਫਿਰ ਗੁਰਪ੍ਰੀਤ ਬਰਾੜ ਜੀ, ਅਵਤਾਰ ਸਿੰਘ ਜੀ, ਰਾਜਨਪ੍ਰੀਤ ਸਿੰਘ ਜੀ, ਮੀਆਂ ਸਰਵਰ ਜੀ, ਫਿਰ ਇਸੇ ਤਰ੍ਹਾਂ ਏ ਸਿੰਘ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ. ਰਿਸ਼ੀ ਭਰਤਵਾਜ ਜੀ ਵੀ ਆਏ ਨੇ, ਇਹ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਪਾਕਿਸਤਾਨੀਜ਼ ਸ਼ੁੱਡ ਲੁੱਕ ਐਟ देयर ਓਨ bankrupt and debt-ridden country, rather than commenting on India. ਰਿਸ਼ੀ ਭਾਰਦਵਾਜ ਜੀ, ਜਿਹੜੀਆਂ ਮੱਲਾਂ ਤੁਹਾਡੇ ਵਿਸ਼ਵ ਗੁਰੂ ਨੇ ਮਾਰੀਆਂ, ਅਸੀਂ ਵੈਸੇ ਰਿਪੀਟ ਕਰ ਦਿੰਦੇ ਹਾਂ ਰੋਜ਼ ਹੀ ਕਿ ਭਾਈ ਤੁਹਾਡੇ ਜੇ ਇਹਨਾਂ 5 ਸਾਲਾਂ 'ਚ 10 ਲੱਖ ਤੋਂ ਜ਼ਿਆਦਾ ਭਾਰਤੀਆਂ ਨੇ ਸਿਟੀਜ਼ਨਸ਼ਿਪ ਛੱਡੀ ਹੈ ਤੇ ਇਹ ਕੋਈ ਖੁਸ਼ਹਾਲ ਧਰਤੀ ਵਾਲੇ ਆਪਣਾ ਘਰ-ਬਾਰ ਛੱਡ ਕੇ ਕਿਤੇ ਨਹੀਂ ਜਾਂਦੇ. ਸੋ ਤੁਹਾਡਾ ਵੀ ਜੋ ਹਾਲ ਹੈ, ਫਰਕ ਸਿਰਫ ਇੰਨਾ ਹੀ ਹੈ ਕਿ ਵੀ ਮਨਮੋਹਨ ਸਿੰਘ ਨੇ 10 ਸਾਲ 'ਚ ਤੁਹਾਨੂੰ 10-15 ਸਾਲ ਲੀਜ਼ ਆਫ ਲਾਈਫ ਦੇ ਦਿੱਤੀ. ਤੁਹਾਡੇ ਇੱਕ ਯਾਦ ਕਰੋ ਉਸ ਪੀਰੀਅਡ ਨੂੰ, ਚੰਦਰ ਸ਼ੇਖਰ ਤੋਂ ਲੈ ਕੇ ਕਿ ਜਦੋਂ ਤੁਸੀਂ ਕਿੰਨੇ ਟਨ ਸੋਨਾ ਇੰਗਲੈਂਡ 'ਚ ਰੱਖ ਕੇ, ਔਰ ਵਰਸਟ ਡੈਟਰ ਦੁਨੀਆ 'ਚ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ ਸੀ ਪਾਕਿਸਤਾਨ ਜਿਸ ਸਿਚੁਏਸ਼ਨ 'ਚ ਹੈ. ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਕਨੋਮਿਕਲ ਕ੍ਰਾਈਸਿਸ 'ਚ ਹੈ, ਪਰ ਨਿਕਲ ਆਏਗਾ. ਜੇ ਤੁਹਾਨੂੰ ਲੱਗਦਾ ਵੀ ਤੁਸੀਂ ਨਿਕਲ ਆਏ ਹੋ ਔਰ ਤੁਸੀਂ ਝੂਠੇ ਦਾਅਵੇ ਵਿਸ਼ਵ ਗੁਰੂ ਦੇ ਕਰਦੇ ਹੋ, ਇਹ ਮੁਲਕਾਂ ਦੇ ਹਾਲਾਤ ਹੁੰਦੇ ਨੇ. ਔਰ ਇਹਦੇ 'ਚ ਵੀ ਜੋ ਕੁਛ ਹੈ, ਇਹਦੇ 'ਚ ਇੰਡੀਆ ਜਿਸ ਅੰਦਾਜ਼ ਦੇ ਵਿੱਚ ਜਿਹੜਾ ਉਹ ਗਵਾਂਢੀਆਂ ਦੇ ਨਾਲ ਡੀਲ ਕਰ ਰਿਹਾ,
ਉਹ ਤੁਹਾਡੇ ਵੀ ਵਿਹੜੇ ਜਿਹੜੀ ਆ ਇਹ ਅੱਗ ਇੱਕ ਦਿਨ ਆਏਗੀ, ਔਰ ਜਿਵੇਂ ਅੱਜ ਬੰਗਲਾਦੇਸ਼ ਤੁਹਾਡੇ ਹੱਥੋਂ ਨਿਕਲਿਆ, ਤੁਹਾਡਾ ਵੀ ਹਾਲ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਵਾਂਗ 15-20 ਟੁਕੜਿਆਂ 'ਚ ਹੀ ਹੋਏਗਾ। ਜੀ ਮੀਆਂ ਸਰਵਰ ਜੀ ਕਹਿੰਦੇ ਨੇ PI ਕੋਲਾ ਯੂਜ਼ਰਸ ਕ੍ਰਾਈਂਗ ਲਾਈਕ ਕਿਡਸ ਔਨ ਰੋਡਸ ਇਨ ਇੰਡੀਆ, ਪਲੀਜ਼ ਡੋਂਟ ਕ੍ਰਾਈ PI ਕੋਲਾ ਯੂਜ਼ਰਸ। ਸੋ ਇਸੇ ਤਰ੍ਹਾਂ A ਸਿੰਘ ਜੀ ਵੀ ਕੰਗ੍ਰੈਚੁਲੇਸ਼ਨਸ ਅਰਸ਼ਦ ਆਫ ਪਾਕਿਸਤਾਨ 올림픽 골ਡ ਮੈਡਲ ਵਿਨਰ ਇਨ ਜਵਾਨ। ਹਾਂ ਇਹ ਪੈਰਿਸ ਦੇ ਵਿੱਚ ਹੈ, ਬਹੁਤ ਬਹੁਤ ਮੁਬਾਰਕ। ਔਰ ਅਰਸ਼ਦ ਨੇ ਨਾ ਸਿਰਫ 골ਡ ਮੈਡਲ ਜਿੱਤਿਆ, ਉਸਨੇ ਪਿਛਲਾ 올림픽 ਰੈਕੋਰਡ ਵੀ ਤੋੜਿਆ। ਔਰ ਮੇਰਾ ਖਿਆਲ ਹੈ ਨੀਰਜ ਚੋਪੜਾ ਇੰਡੀਆ ਦੇ ਜਿਹੜੇ ਨੇ ਉਹ ਨੰਬਰ 2 ਤੇ ਸਿਲਵਰ। ਔਰ ਲਾਸਟ 올림픽 ਦੇ ਵੇਲੇ ਜਦੋਂ ਇਹ ਨੀਰਜ ਚੋਪੜਾ ਔਰ ਅਰਸ਼ਦ ਜਿਹੜੇ ਇੱਕ ਦੂਜੇ ਨਾਲ ਗੱਲ ਮਿਲੇ ਜਾਂ ਦੂਜੇ, ਉਹਦੇ ਤੇ ਇੰਡੀਆ ਦੇ ਵਿੱਚ ਬੜਾ ਟ੍ਰੋਲ ਉਹਨੂੰ ਨੀਰਜ ਨੂੰ ਕੀਤਾ ਕਿ ਜੀ ਇੰਨਾ ਪਾਕਿਸਤਾਨੀਆਂ ਨਾਲ ਪਿਆਰ। ਉਹਨਾਂ ਨੇ ਕਿਹਾ ਜੀ ਅਸੀਂ ਸਪੋਰਟਸਮੈਨ, ਸੋ ਅਸੀਂ ਸਮਝਦੇ ਹਾਂ ਕਿ ਐਜ਼ ਏ ਸਪੋਰਟਸਮੈਨ ਅਸੀਂ ਨੀਰਜ ਚੋਪੜਾ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ। ਔਰ ਕੱਲ੍ਹ ਦਾ ਸਾਡਾ ਜਿਹੜਾ ਪ੍ਰੋਗਰਾਮ ਬੀਬੀ ਜਿਸ ਦੇ ਨਾਲ ਇਸ ਵੇਲੇ ਬਿਲੀਅਨਸ ਆਫ ਲੋਕਾਂ ਦੀ ਹਮਦਰਦੀ ਵੀ ਹੈ, ਹਾਂ, ਔਰ ਉਸ ਨੂੰ ਸਾਡੇ ਕੱਲ੍ਹ ਦੇ ਸਭ ਤੋਂ ਪੋਪੂਲਰ ਜਿਹੜੇ ਸੈਗਮੈਂਟ ਸੀ ਉਹਨਾਂ ਦੇ ਵਿੱਚ ਬੀਬੀ ਫੋਕਟਵਾੜਾ ਸੀ, ਕਿਉਂਕਿ ਸਾਨੂੰ ਲੱਗਾ ਵੀ ਧੱਕਾ ਹੋਇਆ ਜੋ ਉਸ ਦੇ ਨਾਲ ਜਿਵੇਂ ਮੋਦੀ ਰਜੀਮ ਨੇ ਉਸ ਨੂੰ ਰੋਲਿਆ। ਔਰ ਹੁਣ ਵੀ, ਔਰ ਇਹ ਜਿਹੜੇ ਉਹਨਾਂ ਦੇ ਇਨਸਾਈਡਰ ਨੇ, ਔਰ ਈਵਨ ਮੈਂ ਅੱਜ ਦੇਖ ਰਿਹਾ ਸੀ ਕਿ ਮਨੋਜ ਸਿੰਘ ਦੂਹਨ ਜਿਹੜੇ ਜਾਟ ਸਿੱਖੀ ਦੇ ਵੱਲ ਆਏ ਨੇ, ਉਹਨਾਂ ਨੇ ਅਪੀਲ ਕੀਤੀ ਹੋਈ ਸੀ। ਉਹਨਾਂ ਨੇ ਕਿਹਾ ਕਿ ਵੀ फोगट बहन दिल्ली से होते हुए दरबार साहब दर्शन के लिए आओ, पंजाब में तुम्हारे सिख भाई तुम्हें सिर पे उठा लेंगे, सोने से तोल देंगे। और मैं देख रहा इवन सिख ਜਿਹੜੇ ਧਾਰਮਿਕ ਪ੍ਰਚਾਰਕ ਨੇ ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹਦੇ ਨਾਲ ਹਮਦਰਦੀ ਕੀਤੀ। ਸੋ ਨਾਈਸ। ਹਰਮਨ ਪੰਨੂ ਜੀ ਖਾਲਸਾ ਜ਼ਿੰਦਾਬਾਦ। ਮੀਆਂ ਸਰਵਰ ਜੀ ਕਹਿੰਦੇ ਡਾਕਟਰ ਸਾਹਿਬ ਇੰਡੀਅਨਸ ਬਲੇਮਿੰਗ ਇਜ਼ ਫॉर ਓਵਰਥਰੋਇੰਗ ਹਸੀਨਾ, ਵੀ ਟੇਕ the compliment with respect. Inshallah Khalistan independence will be the next blame Indians will give ISI। और मियाँ सरवर कहते हैं हाँ जी खालिस्तान जिंदाबाद, पाकिस्तान जिंदाबाद, बांग्लादेश जिंदाबाद। और फिर कहते हैं थैंक्स बाबा गुरु नानक साहिब जी फॉर बीइंग ए पार्ट ऑफ पाकिस्तान एंड योर दुआ इज अवर स्ट्रेंथ। बिल्कुल। सतनाम औजला जी फतेह बुलाते ने। निहंग सिंह जी ਤੁਹਾਨੂੰ ਕਹਿੰਦੇ ਨੇ ਕਿ अभिनंदन सी फैंटास्टिक टी। अभिनंदन बहुत शुक्रिया मूछों वाला अभिनंदन फैंटास्टिक टी। टी इज फैंटास्टिक। यस। और मियां सरवर जी फिर कहते मुबारक टू ऑल ऑफ आवर सिख ब्रदर्स सिस्टर्स फ्रॉम पाकिस्तान टू एज पाकिस्तान equaled हाँ जी 1971 war and kicked Mut party Mut party out of Bangladesh। और इस तरह जसकीर सिंह जी भी कहते हैं कि डॉक्टर साहब जी हुण वाहिगुरू जी किरपा नाल हुण भारत माता गोइंग टू बी डिस्ट्रॉयड। ਆਪਣੀਆਂ ਕਰਤੂਤਾਂ ਨਾਲ ਹੀ ਜਿਹੜਾ ਹੈ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਹੈ। ਇਹ ਤਾਂ ਵੱਡੇ ਵੱਡੇ ਹੰਕਾਰੀ ਆ, ਨਾਨਕ ਗਰਭ ਕਰੇ ਇਹਨਾਂ ਦਾ ਹੰਕਾਰ ਇਹਨਾਂ ਨੂੰ ਔਰ ਜ਼ੁਲਮ ਇਹਨਾਂ ਦੇ ਇਹਨਾਂ ਨੂੰ ਡਿਸਟਰੋਏ ਕਰ ਰਹੇ। ਬਿਲਕੁਲ ਸੁਖਵੀਰ ਜੀਵਨ ਬੱਚੂ ਜੀ ਗੁੱਡ ਜੌਬ, ਕੀਪ ਇਟ ਅਪ, ਥੈਂਕਸ। ਐਂਡ ਗੁਰਮਹਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਸੁਰਮੁਖ ਮੁੰਦਰਾ ਜੀ ਵੀ ਫਤਿਹ ਔਰ ਖਾਲਸਾ ਜ਼ਿੰਦਾਬਾਦ। ਔਰ ਮੀਆਂ ਸਰਵਰ ਜੀ ਇਨਸ਼ਾਅੱਲਾ ਫ੍ਰੀ ਖਾਲਿਸਤਾਨ इंडिपेंडेंस soon। फिर कहते Bangladesh is a trailer Khalistan independence movie coming soon। फिर कहते our dream was free Bengal and free Punjab, Rab will help us। आधा काम हो गया, बहुत free हो गया। Yes, Singh कहते I've been to Japan, still children born with the effect। हाँ बिल्कुल। ਕਿਉਂਕਿ ਜਿਹੜੀ ਨਿਊਕਲੀਅਰ ਰੇਡੀਏਸ਼ਨ ਹੈ ਉਹ ਤਾਂ ਕਈ ਜਨਰੇਸ਼ਨਾਂ ਤੱਕ ਉਹਦਾ ਇਫੈਕਟ ਰਹਿੰਦਾ ਹੈ। ਸੁਖਵਿੰਦਰ ਸਿੰਘ ਜੀ ਫਤਿਹ ਬੁਲਾਣੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੁਲਵਿੰਦਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸਿੰਘ ਜੀ ਕਹਿੰਦੇ ਇੰਡੀਆ ਮਸਟ ਲਿਸਨ ਟੂ देयर ਪੀਪਲ ਐਂਡ ਗਿਵ them their rights to bring peace। ਅਨਮੋਲ ਦੀਪ ਕੌਰ ਜੀ ਰਿਸ਼ੀ ਜੀ ਨੂੰ ਕਹਿੰਦੇ but why are you so obsessed with Pakistan। ਪੀ ਅਟਵਾਲ ਖਾਲਸਾ ਜ਼ਿੰਦਾਬਾਦ। ਕੁਲਦੀਪ ਕੌਰ ਫਤਿਹ, ਮਨਜੀਤ ਸਿੰਘ, ਜਸਪੀਰ ਸਿੰਘ, ਡੀਜੇ ਸਿੰਘ ਔਰ ਧਰਮ ਸਿੰਘ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਡੀਜੇ ਕਹਿੰਦੇ ਨੇ ਕਿ ਸਿੱਧੂ ਮੂਸੇਵਾਲੇ ਨੂੰ AN-94 ਨਾਲ ਮਾਰਿਆ ਗਿਆ ਸੀ। ਉਹ ਰਾਈਫਲ ਰੇਅਰੈਸਟ ਰਾਈਫਲ ਆਫ ਦਾ ਵਰਲਡ ਹੈ। ਸੋ ਲਾਰੈਂਸ ਨੂੰ ਜੇਲ੍ਹ ਵਿੱਚ ਬੈਠੇ ਨੂੰ ਫੋਨ ਕਰਕੇ
ਮੰਗਾਈ ਮਿਲ ਇਹ ਗਈ, ਬਿਲਕੁਲ ਹਾਂ। ਮਿਲ ਗਈ ਔਰ ਨਹੀਂ ਨਾਲ ਇਹ ਹੀ ਤਾਂ ਹੋ ਇਹਨਾਂ ਦਾ ਹੀ ਸਕਦਾ। ਕੰਮ ਹੈ ਜੀ ਸਾਰਾ। ਹਾਂਜੀ, ਹਰਦੀਪ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਬੰਗਾਲੀ 70 ਸਾਲ ਦੇ ਬੀਬੀ ਦੇ ਬਾਅਦ ਬੀਬੀ ਕੋਲ 30,000 ਰੁਪਏ ਵੀ ਖਤਮ ਹੋ ਗਏ। ਖਾਲਸਾ ਜ਼ਿੰਦਾਬਾਦ। ਔਰ ਅਵਤਾਰ ਸਿੰਘ ਜੀ ਔਰ ਇਸ ਤਰ੍ਹਾਂ ਫਿਰ ਗੁਰਜੀਤ ਸਿੰਘ ਜੀ ਵੀ ਜੋਲੀ ਜੀ ਕਹਿੰਦੇ ਰਿਸ਼ੀ ਭਾਰਤਵਾਜ ਫਰੋਮ ਰਾਈਟਰਸ ਐਂਡ ਰੇਪਿਸਟ ਐਂਡ ASAA। ਉਹਦੇ ਚ ਉਹਨਾਂ ਨੇ ਅਵਤਾਰ ਸਿੰਘ ਉਹਨਾਂ ਨੇ ਕਿਹਾ ਕਿ ਸਰਾਫ ਤਾਂ UK ਤੇ ਵੀ ਪਵੇਗਾ ਸਿੱਖਾਂ ਦਾ, ਜਿਵੇਂ ਸ਼ਾਹਬਾਜ਼ ਸਿੰਘ ਹੋਰਾਂ ਦੀ ਨਜ਼ਮ ਨੇ ਦੱਸਿਆ, ਸ਼ੇਰਬਾਜ਼ ਸਿੰਘ ਹਾਂਜੀ ਜਿਹੜਾ ਉਹਨਾਂ ਨੇ ਹਰਬੀ ਜੌਲੀ ਜੀ ਨੇ ਤਾਂ ਉਹਨੂੰ ਰਿਸ਼ੀ ਭਾਰਦਵਾਜ ਨੂੰ ਚੈਲੰਜ ਕੀਤਾ ਕਿ ਭਾਈ ਇਹ ਜਿਹੜਾ ਹੈ ਫਰੋਮ ਰਾਈਟਰਸ ਐਂਡ ਰੇਪਿਸਟ ਐਂਡ ਆਸਾਰਾਮ ਵਾਂਟਸ ਟੂ ਟੀਚ ਏ ਕੰਟਰੀ ਬੈਟਰ ਮਾਈਂਡ ਯੋਰ ਨਿਰਭਇਆ, ਜੈਸਿਕਾ, ਮਨੀਪੁਰ, ਹਾਥਰਸ, ਬੁਸਾਨ, ਸੈਂਜਰ, ਜਿੱਥੇ ਵੀ ਐਪੀਸੋਡ ਹੋਏ ਨੇ ਉਹਨਾਂ ਦਾ ਜ਼ਿਕਰ ਹੈ। ਨਰਿੰਦਰ ਸ਼ਾਕ ਮਲਿਕ ਲਵ ਫਰੋਮ ਕਹਿੰਦੇ ਰਾਵਲਪਿੰਡੀ ਐਂਡ ਬਲਿਹਾਰ ਸਿੰਘ ਕੰਗ ਜੀ, ਸ਼ਰਦਾ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵੀਰ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।